ਕੈਲੀਫੋਰਨੀਆ ਦੇ ਵਿੱਚ ਫਲੂ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ ਤੇ ਹਸਪਤਾਲ ਧੜਾ ਧੜ ਜਿਹੜੇ ਆ ਉਹ ਭਰ ਹੋ ਰਹੇ ਆ। ਸਿਚੁਏਸ਼ਨ ਇਦਾਂ ਦੀ ਬਣ ਗਈ ਆ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਦਵਾਈਆਂ ਦੀ ਸ਼ਾਰਟੇਜ ਬਹੁਤ ਹੋ ਗਈ ਆ, ਖਾਸ ਕਰਕੇ ਬੱਚਿਆਂ ਦੀ। ਬੱਚੇ ਇਸ ਫਲੂ ਦੇ ਨਾਲ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਆ। ਕਹਿੰਦੇ ਵੀ ਬੱਚਿਆਂ ਦੇ ਲਈ ਜੋ ਟਾਈਲਨਲ ਹੈਗੀ ਆ, ਚਿਲਡਰਨਸ ਟਾਈਲਨਲ, ਉਹ ਮਿਲ ਨਹੀਂ ਰਹੀ। ਈਵਨ ਐਮਾਜ਼ੋਨ ਦੇ ਉੱਤੇ ਵੀ 2 ਵੀਕ ਦਾ ਜਿਹੜਾ ਆ ਚਿਲਡਰਨਸ ਟਾਈਲਨਲ ਦੀ ਡਿਲੀਵਰੀ ਦਾ ਵੇਟਿੰਗ ਪੀਰੀਅਡ ਹੈਗਾ ਆ। ਇਸੇ ਤਰ੍ਹਾਂ ਇੱਕ ਚੈਨਲ KTLA ਜੋ LA ਦਾ ਹੈਗਾ, ਲਾਸ ਐਂਜਲਸ ਦਾ, ਉਹਨਾਂ ਨੇ ਕਈ ਜੋ ਫਾਰਮੇਸੀਜ਼ ਹੈਗੀਆਂ ਸਦਰਨ ਕੈਲੀਫੋਰਨੀਆ 'ਚ, ਬਰਬੈਂਕ 'ਚ ਜਾਂ ਹੋਰ ਏਰੀਏ 'ਚ, ਉੱਥੇ ਖੁਦ ਜਾ ਕੇ ਦੇਖਿਆ ਵੀ ਬੱਚਿਆਂ ਦੀਆਂ ਦਵਾਈਆਂ ਮਿਲ ਨਹੀਂ ਰਹੀਆਂ, ਕਿਉਂਕਿ ਬੱਚੇ ਵੱਡੀ ਗਿਣਤੀ ਦੇ ਵਿੱਚ ਬਿਮਾਰ ਹੋਏ ਪਏ ਹੈਗੇ ਆ। ਸ਼ਾਰਟੇਜ ਜਿਹੜੀਆਂ ਇਹ ਦਵਾਈਆਂ ਆ, ਜਿੱਦਾਂ ਟਾਈਨਲ ਆਪਾਂ ਕਹਿ ਲਓ, ਮੋਟਰਿਨ ਕਹਿ ਲਓ, ਇਹ ਬੁਖਾਰ ਨੂੰ ਘਟਾਉਣ ਦੇ ਕੰਮ ਆਉਂਦੀਆਂ ਤੇ ਬੱਚਿਆਂ ਦੇ ਵਿੱਚ ਬੁਖਾਰ ਬੜਾ ਚੱਲ ਰਿਹਾ ਹੈਗਾ। UCLA ਦੇ ਹੈਲਥ ਪੀਡੀਆਟ੍ਰੀਸ਼ੀਅਨ ਅਨੂ ਸ਼ੇਸ਼ਾਦਰੀ, ਉਹਨਾਂ ਨੇ ਦੱਸਿਆ ਆ ਵੀ ਜੋ ਫੀਵਰ ਰਿਡਿਊਸਰ ਦਾ ਸਬਸਟੀਚਿਊਟ ਆ, ਜੋ ਬੁਖਾਰ ਨੂੰ ਘਟਾਉਣ ਲਈ 2 ਦਵਾਈਆਂ ਤਾਂ ਮੈਂ ਦੱਸਤੀਆਂ ਜੋ ਜਿਨ੍ਹਾਂ ਨੂੰ ਮੇਨ ਗਿਣਿਆ ਜਾਂਦਾ ਆ, ਯੂਜ਼ ਕੀਤਾ ਜਾਂਦਾ ਹੈ, ਉਹ ਤੋਂ ਬਿਨਾਂ ਜਿਹੜਾ ਹੋਰ ਕਿਹੜਾ ਸਬਸਟੀਚਿਊਟ ਆ ਉਹ ਲੱਭੇ ਨਹੀਂ ਰਿਹਾ ਹੈਗਾ ਸਾਨੂੰ, ਇੰਨਾ ਹਾਰਡ ਆ। ਸੋ ਇੱਕ ਵਾਰੀ ਫੇਰ ਆਪਾਂ ਜਿੰਨੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਪਈ, ਜਿਹੜੇ ਬੱਚਿਆਂ ਦਾ ਬੜਾ ਧਿਆਨ ਰੱਖੋ। ਪਿਛਲੀ ਵਾਰੀ ਜਦੋਂ ਕਰੋਨਾ ਵਾਇਰਸ ਆਇਆ ਸੀ, ਸਿਆਣਿਆਂ ਨੂੰ ਜ਼ਿਆਦਾ ਪਿਆ ਸੀ, ਤੇ ਇਹ ਜਿਹੜਾ ਫਲੂ ਆ ਇਹ ਚਲੋ ਉਨਾ ਬੈਡ ਤਾਂ ਨਹੀਂ ਜਿੰਨਾ ਕਰੋਨਾ ਆ, ਪਰ ਬੱਚਿਆਂ ਨੂੰ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈਗਾ ਜੀ। RSV ਜਿਹੜਾ ਹਰਜੋਤ ਸਿੰਘ ਜੀ, ਉਹ ਰੈਗੂਲਰ ਫਲੂ ਨਾਲ ਹੀ ਕੋਵਿਡ, ਸੋ ਇਸ ਵਾਰ ਇਹ ਹੌਲੀਡੇ ਕਾਕਟੇਲ ਬਣ ਕੇ ਇਹਨਾਂ ਫਲੂ ਸੀਜ਼ਨ ਦਾ ਜਿਹੜਾ ਉਹ ਆਇਆ ਆ, ਤੇ ਕਾਫੀ ਜਿਹੜੀ ਮੁਸ਼ਕਲ ਆ, ਕਿਉਂਕਿ 2 ਸਾਲ ਹਰਜੋਤ ਸਿੰਘ ਜੀ ਮਾਸਕ ਵਗੈਰਾ ਲੱਗੇ ਹੋਣ ਕਰਕੇ ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ, ਪਰ ਉਸ ਦੇ ਨਾਲ ਫਲੂ ਵਗੈਰਾ ਦਾ ਕਾਫੀ ਲੋਕਾਂ ਨੂੰ ਜਿਹੜਾ ਉਹ ਬਚਾ ਰਿਹਾ ਆ। ਤੇ ਹੁਣ ਜਦੋਂ ਸਾਰੇ ਜਾਣੇ ਇਹ ਬੰਦਸ਼ਾਂ ਤੋਂ ਮੁਕਤ ਨੇ, ਤਾਂ ਹੁਣ ਇਹ ਜਿਹੜਾ ਫਲੂ ਆ ਕਾਫੀ ਜ਼ਿਆਦਾ ਫੈਲ ਰਿਹਾ, ਤੇ ਕੈਲੀਫੋਰਨੀਆ ਇਸ ਟਾਈਮ ਮੁਲਕ ਭਰ ਦੇ ਵਿੱਚ ਹੌਟ ਸਪੌਟ ਇਸ ਫਲੂ ਸੀਜ਼ਨ ਦਾ ਜਿਹੜਾ ਉਹ ਬਣ ਚੁੱਕਾ ਹੈਗਾ। CDC ਵਾਲੇ ਤਾਂ ਕਹਿ ਰਹੇ ਆ, ਕਹਿੰਦੇ ਵੀ ਇਹ ਜਿਹੜੇ ਹਸਪੀਟਲਾਈਜੇਸ਼ਨ ਰੇਟ ਤੇ ਕੋਵਿਡ ਦੇ ਕੇਸਾਂ 'ਚ ਵਾਧਾ ਹੋਊਗਾ ਜਦੋਂ ਤੱਕ ਲੋਕਾਂ ਦੇ ਫੇਰ ਇੱਕ ਵਾਰੀ ਮੈਂਡੇਟ ਨਹੀਂ ਕੀਤਾ ਜਾਂਦਾ ਵੀ ਭਾਈ ਮਾਸਕ ਪਾਓ। ਹੁਣ ਨਹੀਂ ਪੰਗਾ ਲੈਂਦਾ ਹਰਜੋਤ ਸਿੰਘ ਜੀ, ਮੈਨੂੰ ਨਹੀਂ ਲੱਗਦਾ ਹੁਣ ਕੋਈ ਵੀ। ਸੋ ਲੋਕ ਕਹਿੰਦੇ ਵੀ ਸਿਰਫ ਉਹੀ ਜਿਹੜੇ ਮਾਸਕ ਪਾ ਰਹੇ ਆ, ਜਾਂ ਤਾਂ ਉਹ ਜਿਹੜੇ ਹੈਲਥ ਕੇਅਰ ਇੰਡਸਟਰੀ 'ਚ ਕੰਮ ਕਰਦੇ ਆ, ਜਾਂ ਨਰਸ ਆ ਜਾਂ ਡਾਕਟਰ ਆ ਜਾਂ ਕੋਈ ਵੀ, ਤੇ ਜਾਂ ਫਿਰ ਜਿਹਨੂੰ ਹੋਇਆ ਕੋਈ ਡਰਦਾ ਮਾਰਾ ਵੀ ਚਲੋ ਕਿਸੇ ਹੋਰ ਨੂੰ ਨਾ ਹੋ ਜਾ। ਸਿਰਫ 2 ਤਰ੍ਹਾਂ ਦੇ ਲੋਕ ਇਸ ਟਾਈਮ ਪਾ ਰਹੇ ਆ, ਤੇ ਲੋਕਾਂ ਨੇ ਹੱਥ ਧੋਣੇ ਵੀ ਛੱਡ ਦਿੱਤੇ ਹੈਗੇ ਆ, ਬੂਸਟਰ ਸ਼ਾਟ ਵੀ ਲਾਣੇ ਹਟ ਗਏ ਹੈਗੇ ਆ। ਜਿਹੜਾ ਆਪਾਂ ਕਿਸੇ ਤਰ੍ਹਾਂ ਦਾ ਵੀ ਹੈਂਡ ਵਾਸ਼ ਨਹੀਂ ਯੂਜ਼ ਕਰਦੇ, ਉਹ ਕਹਿੰਦੇ ਵੀ ਦੁਬਾਰਾ ਕੀ ਫੇਰ ਸਾਨੂੰ ਉਹਦੇ ਤੇ ਕੇਅਰਫੁਲ ਰਹਿਣਾ ਚਾਹੀਦਾ ਹੈ। ਜੀ ਚਲੋ।